ठीक 30 साल पहला अजिहा ही एक हादसा 19 ਸਤੰਬਰ 1993 ਨੂੰ ਵਾਪਰਿਆ ਸੀ, ਜਿਹਦੇ ਵਿੱਚ ਇੱਕ ਰੋਡਵੇਜ਼ ਦੀ ਬੱਸ ਨਹਿਰ ਦੇ ਵਿੱਚ ਡਿੱਗੀ ਸੀ। ਇਹ ਦੋ ਨਹਿਰਾਂ ਨੇ, ਇੱਕ ਸਰਹੰਦ ਫੀਡਰ, ਇੱਕ ਰਾਜਸਥਾਨ ਫੀਡਰ। ਪੰਜਾਬ ਦੇ ਵਿੱਚੋਂ ਜਾਂ ਪੰਜਾਬ ਸਰਕਾਰ ਅਕਸਰ ਇਹ ਦਾਅਵਾ ਕਰਦੀ ਹੈ ਕਿ ਅਸੀਂ ਟੋਲ ਬੰਦ ਕਰਦੇ ਹਾਂ, ਪਰ ਪੰਜਾਬ ਸਰਕਾਰ ਨੂੰ ਇਹ ਵੀ ਜਾਂਚ ਜ਼ਰੂਰ ਕਰਨੀ ਚਾਹੀਦੀ ਹੈ ਕਿ ਟੋਲ ਕੰਪਨੀ ਨੇ ਉਹ ਪੁਲ ਬਣਾਉਣਾ ਕਦੋਂ ਦਾ ਸੀ। ਉੱਥੇ ਪਿਆ ਸਮਾਨ ਜੰਗਾਲਿਆ ਗਿਆ, ਉਹਨੂੰ ਜੰਗ ਲੱਗ ਚੁੱਕੀ ਹੈ, ਪਿੱਲਰ ਨਹਿਰਾਂ ਦੇ ਵਿੱਚ ਲਾਏ ਹੋਏ ਨੇ, पर बावजूद हले तक पुल नहीं बनया कि एक हादसा वापर गया, एक दुखांत वापर गया कि होर किन्ने कुछ दुखांतां दी असीं उडीक कर रहे हैं। सत श्री अकाल, तुसीं जुड़े हुए हो पंजाबी रेडियो USA दे नाल ते मैं हाँ प्रवीण शर्मा लैके हाज़र हाँ प्रोग्राम स्पैशल रिपोर्ट। अज की इस रिपोर्ट दे विच गलबात करांगे श्री मुक्तसर साहब दे विच जिहड़ा भयानक हादसा वापरिया। इस हादसे दे विच एक बस जिहड़ी कि दीप कंपनी दसी जाती है, ਉਹ ਨਹਿਰ ਦੇ ਵਿੱਚ ਡਿੱਗਦੀ ਹੈ ਸਰਹੰਦ ਫੀਡਰ ਦੇ ਵਿੱਚ। ਤੇ ਇਸ ਬੱਸ ਦੇ ਇਸ ਨਹਿਰ ਦੇ ਵਿੱਚ ਡਿੱਗਣ ਕਰਕੇ 8 ਤੋਂ ਲੈ ਕੇ 11 ਮੌਤਾਂ ਦੇ ਬਾਰੇ ਪਤਾ ਲੱਗਿਆ ਹੁਣ ਤੱਕ। 8 ਜਾਣੇ, ਕੁਝ ਮੀਡੀਆ ਅਦਾਰੇ 8 ਲਿਖ ਰਹੇ ਨੇ, ਕੁਝ 11 ਲਿਖ ਰਹੇ ਨੇ। ਉਹ ਮੌਤਾਂ ਹੋਈਆਂ ਨੇ, ਕੁਝ ਲੋਕਾਂ ਨੂੰ ਬਚਾਇਆ ਵੀ ਜਾ ਸਕਿਆ, ਪਰ ਮੰਦਭਾਗੀ ਗੱਲ ਇਹ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਲਾਪਤਾ ਹੋ ਗਏ। ਚਸ਼ਮਦੀਦ ਨੇ ਜਿਹੜੇ ਬਚੇ ਨੇ, ਉਹਨਾਂ ਦਾ ਕਹਿਣਾ ਇਹ ਹੈ ਕਿ ਸੀਟਾਂ ਤਾਂ ਭਰੀਆਂ ਹੋਈਆਂ ਸੀ, ਬੱਸ ਦੇ ਵਿੱਚ ਸਵਾਰੀਆਂ ਇੰਨੀਆਂ ਕੁ ਸੀਗੀਆਂ ਕਿ ਖੜੀਆਂ ਵੀ ਹੋਈਆਂ ਸੀ, ਯਾਨੀ ਕਿ ਬੱਸ ਪੂਰੀ ਭਰੀ ਹੋਈ ਸੀ। ਹਾਲੇ ਤੱਕ ਫਿਲਹਾਲ ਨਾ ਤਾਂ ਪ੍ਰਸ਼ਾਸਨ ਕੋਲੇ ਨਾ ਹੀ ਕਿਸੇ ਮੀਡੀਆ ਅਦਾਰੇ ਕੋਲੇ ਇਹਦੇ ਬਾਬਤ ਇਸ ਹਾਦਸੇ ਦੇ ਪੀੜਤਾਂ ਦੀ ਅਸਲ ਗਿਣਤੀ ਹੈ ਜਾਂ ਕਹਿ ਲਈ ਕਿ ਸਟੀਕ ਗਿਣਤੀ ਹੈ। ਇਹ ਹਾਦਸਾ 19 ਸਤੰਬਰ ਨੂੰ ਵਾਪਰਦਾ 2023 ਨੂੰ। ਠੀਕ 30 ਸਾਲ ਪਹਿਲਾਂ ਅਜਿਹਾ ਹੀ ਇੱਕ ਹਾਦਸਾ 19 ਸਤੰਬਰ 1993 ਨੂੰ ਵਾਪਰਿਆ ਸੀ, ਜਿਹਦੇ ਵਿੱਚ ਇੱਕ ਰੋਡਵੇਜ਼ ਦੀ ਬੱਸ ਨਹਿਰ ਦੇ ਵਿੱਚ ਡਿੱਗੀ ਸੀ। ਇਹ ਦੋ ਨਹਿਰਾਂ ਨੇ, ਇੱਕ ਸਰਹੰਦ ਫੀਡਰ, ਇੱਕ ਰਾਜਸਥਾਨ ਫੀਡਰ। ਤੇ ਜੇਕਰ ਆਪਾਂ ਭੂਗੋਲਿਕ ਤੌਰ ਤੇ ਦੇਖੀ ਤਾਂ ਜਿਹੜੀ ਕੋਟਕਪੂਰਾ ਵਾਲੀ ਸਾਈਡ ਆ ਉਹ ਰਾਜਸਥਾਨ ਫੀਡਰ ਹੈ, ਤੇ ਜਿਹੜੀ ਮੁਕਤਸਰ ਵਾਲੀ ਸਾਈਡ ਆ ਉਹ ਸਰਹੰਦ ਫੀਡਰ ਹੈ। ਯਾਨੀ ਕਿ ਛੋਟੀ ਨਹਿਰ ਦਾ ਨਾਂ ਸਰਹੰਦ ਫੀਡਰ ਹੈ, ਵੱਡੀ ਨਹਿਰ ਦਾ ਨਾਂ ਰਾਜਸਥਾਨ ਫੀਡਰ ਹੈ। ਅੱਜ ਤੋਂ ਠੀਕ 30 ਸਾਲ ਪਹਿਲਾਂ ਇੱਕ ਬੱਸ ਜਿਹੜੀ ਪੰਜਾਬ ਰੋਡਵੇਜ਼ ਦੀ ਹੈ ਉਹ ਡਿੱਗਦੀ ਹੈ ਰਾਜਸਥਾਨ ਫੀਡਰ ਦੇ ਵਿੱਚ। 19 ਸਤੰਬਰ ਦੀ ਗੱਲ ਹੈ ਤੇ ਉਹਦੇ ਵਿੱਚ 85 ਮੌਤਾਂ ਹੋਣ ਦੇ ਬਾਰੇ ਪਤਾ ਲੱਗਦਾ। ਇੱਕ ਪੁਲਿਸ ਅਫਸਰ ਦੇ ਜਵਾਨ ਉਦੋਂ ਦੇ ਉਸ ਹਾਦਸੇ ਦੇ ਵਿੱਚ ਬਚ ਜਾਂਦੇ ਨੇ, ਜਿਨ੍ਹਾਂ ਨੇ ਹੁਣ ਵੀ ਇੱਕ ਮੀਡੀਆ ਅਦਾਰੇ ਦੇ ਨਾਲ ਗੱਲਬਾਤ ਕਰਦਿਆਂ ਉਦੋਂ ਦੀ ਵਿਥਿਆ ਸੁਣਾਈ ਹੈ ਕਿ ਉਦੋਂ ਉਹ ਕਿਵੇਂ ਬੱਸ ਨਹਿਰ ਦੇ ਵਿੱਚ ਜਦੋਂ ਡਿੱਗਦੀ ਹੈ ਤੇ ਉਦੋਂ ਉਹ ਬੱਸ ਦੇ ਵਿੱਚੋਂ ਕੁੱਦ ਜਾਂਦੇ ਨੇ, ਤੇ ਕੁੱਦਣ ਵੇਲੇ ਕਿਉਂਕਿ ਉਹਨਾਂ ਨੂੰ ਮਾੜਾ ਮੋਟਾ ਤੈਰਨਾ ਆਉਂਦਾ ਸੀਗਾ, ਇਸ ਕਰਕੇ ਉਹਨਾਂ ਦੀ ਜਾਨ ਬਚ ਗਈ। ਜਿਹੜੇ ਇਸ ਹਾਦਸੇ ਦੇ ਪੀੜਤ ਨੇ ਉਹ ਵੀ ਇਸੇ ਤਰ੍ਹਾਂ ਦੱਸਦੇ ਨੇ ਕਿ ਸਾਨੂੰ ਪਤਾ ਹੀ ਨਹੀਂ ਲੱਗਿਆ ਕਦੋਂ, ਜਿੰਨਾ ਸਮਾਂ ਪਲਕ ਝਪਕਣ ਤੇ ਲੱਗਦਾ ਵਾ ਓਨਾ ਸਮਾਂ ਹੀ ਇਸ ਹਾਦਸੇ ਨੂੰ ਵਾਪਰਨ ਤੇ ਲੱਗਿਆ। ਪਰ ਇਹਦੇ ਵਿੱਚੋਂ ਕੁਝ ਜਿਹੜੇ ਤੱਥ ਨੇ ਉਹਨਾਂ 'ਤੇ ਆਪਾਂ ਚਰਚਾ ਕਰਾਂਗੇ। ਕੁਝ ਤੱਥਾਂ ਨੂੰ ਅਸੀਂ ਅਣਗੌਲਿਆਂ ਕਰ ਰਹੇ ਹਾਂ, ਕੁਝ ਸਵਾਲ ਜਿਹੜੇ ਕਦੇ ਐਡਰੈਸ ਹੀ ਨਹੀਂ ਹੁੰਦੇ ਉਹ ਐਡਰੈਸ ਹੋਣੇ ਚਾਹੀਦੇ ਨੇ, ਕੁਝ ਐਸੀਆਂ ਗੱਲਾਂ ਜਿਨ੍ਹਾਂ ਦੇ ਬਾਰੇ ਚਰਚਾ ਹੀ ਨਹੀਂ ਹੋ ਰਹੀ। ਦੁਖਾਂਤ ਬਾਰੇ ਚਰਚਾ ਤਾਂ ਹੋਣੀ ਚਾਹੀਦੀ ਹੈ, ਸਭ ਤੋਂ ਪਹਿਲੀ ਚਰਚਾ ਤਾਂ ਟੋਲ ਕੰਪਨੀ 'ਤੇ ਹੋਣੀ ਚਾਹੀਦੀ ਹੈ। ਅਤੇ ਨਾਲ ਇਸ ਰਿਪੋਰਟ ਦੇ ਵਿੱਚ ਆਪਾਂ ਤੁਹਾਨੂੰ ਇਹ ਵੀ ਚਰਚਾ ਕਰਾਂਗੇ ਕਿ ਕਦੋਂ ਪੰਜਾਬ ਦੇ ਵਿੱਚ ਵੱਡੇ ਬੱਸ ਹਾਦਸੇ ਵਾਪਰੇ ਨੇ ਜਿਨ੍ਹਾਂ ਨੇ ਕਈ ਲੋਕਾਂ ਦੀਆਂ ਜਾਨਾਂ ਲਈਆਂ, ਜਾਂ ਕਦੋਂ ਪੰਜਾਬ ਦੇ ਪੁਲਾਂ ਉੱਤੋਂ ਬੱਸਾਂ ਸਕੂਲੀ ਵੈਨਾਂ ਤੱਕ ਡਿੱਗੀਆਂ ਨੇ। ਇਸ ਰਿਪੋਰਟ ਦੇ ਵਿੱਚ ਚਰਚਾ ਕਰਾਂਗੇ, ਪਰ ਸ਼ੁਰੂਆਤ ਕਰਦੇ ਹਾਂ ਟੋਲ ਕੰਪਨੀ ਤੋਂ। ਕਿਹਾ ਜਾਂਦਾ ਕਿ ਇਹ ਜਿਹੜੀ ਟੋਲ ਕੰਪਨੀ ਹੈ ਇਹਨੇ ਸਤੰਬਰ ਦੇ ਮਹੀਨੇ 2017 ਤੋਂ ਲੈ ਕੇ ਸ਼ਾਇਦ ਟੋਲ ਚਲਾਇਆ ਹੋਇਆ, ਯਾਨੀ ਕਿ 5 ਸਾਲ ਹੋ ਗਏ ਲੋਕਾਂ ਦੀ ਲੁੱਟ ਕਰਦਿਆਂ, ਲੋਕਾਂ ਦੀ ਜੇਬ ਕੱਢਦਿਆਂ ਨੂੰ। ਪਰ ਹਜੇ ਤੱਕ ਇਸ ਕੰਪਨੀ ਨੇ ਉਹ ਪੁਲ ਨਹੀਂ ਬਣਾਇਆ ਜਿਹੜਾ ਕਿ ਚੌੜਾ ਹੋਣਾ ਚਾਹੀਦਾ ਸੀ, ਜਿੰਨੀ ਸੜਕ ਚੌੜੀ ਹੈ ਜਾਂ ਜੋ ਉਸ ਸੜਕ ਦੀ ਰਿਕੁਆਇਰਮੈਂਟ ਹੈ ਟੈਕਨੀਕਲ ਤੌਰ 'ਤੇ, ਤਕਨੀਕੀ ਤੌਰ 'ਤੇ, ਤਾਂ ਉਹ ਟੋਲ ਹਾਲੇ ਤੱਕ ਨਹੀਂ ਬਣਿਆ। ਪੰਜਾਬ ਦੇ ਵਿੱਚੋਂ ਜਾਂ ਪੰਜਾਬ ਸਰਕਾਰ ਅਕਸਰ ਇਹ ਦਾਅਵਾ ਕਰਦੀ ਹੈ ਕਿ ਅਸੀਂ ਟੋਲ ਬੰਦ ਕਰਦੇ ਹਾਂ, ਪਰ ਪੰਜਾਬ ਸਰਕਾਰ ਨੂੰ ਇਹ ਵੀ ਜਾਂਚ ਜ਼ਰੂਰ ਕਰਨੀ ਚਾਹੀਦੀ ਹੈ ਕਿ ਟੋਲ ਕੰਪਨੀ ਨੇ ਉਹ ਪੁਲ ਬਣਾਉਣਾ ਕਦੋਂ ਦਾ ਸੀ। ਉੱਥੇ ਪਿਆ ਸਮਾਨ ਜੰਗਾਲਿਆ ਗਿਆ, ਉਹਨੂੰ ਜੰਗ ਲੱਗ ਚੁੱਕੀ ਹੈ, ਪਿੱਲਰ ਨਹਿਰਾਂ ਦੇ ਵਿੱਚ ਲਾਏ ਹੋਏ ਨੇ, ਪਰ ਬਾਵਜੂਦ ਹਾਲੇ ਤੱਕ ਪੁਲ ਨਹੀਂ ਬਣਿਆ ਕਿ ਇੱਕ ਹਾਦਸਾ ਵਾਪਰ ਗਿਆ, ਇੱਕ ਦੁਖਾਂਤ ਵਾਪਰ ਗਿਆ ਕਿ ਹੋਰ ਕਿੰਨੇ ਕੁ ਦੁਖਾਂਤਾਂ ਦੀ ਅਸੀਂ ਉਡੀਕ ਕਰ ਰਹੇ ਹਾਂ। ਸੋ ਪਹਿਲੀ ਗੱਲ ਤਾਂ ਟੋਲ ਕੰਪਨੀ ਇਸ ਹਾਦਸੇ ਦੇ ਲਈ ਪਹਿਲੇ ਤੌਰ 'ਤੇ ਜ਼ਿੰਮੇਵਾਰ ਬਣਦੀ ਹੈ, ਉਹਨੂੰ ਜ਼ਿੰਮੇਵਾਰ ਕਰਾਰ ਦਿੱਤਾ ਜਾਣਾ ਚਾਹੀਦਾ, ਉਹਦੇ 'ਤੇ ਕਾਰਵਾਈ ਹੋਣੀ ਚਾਹੀਦੀ ਹੈ। ਜੋ ਵੀ ਇਸ ਮਾਮਲੇ ਦੇ ਵਿੱਚ ਪੀੜਤਾਂ ਨੂੰ ਮੁਆਵਜ਼ਾ ਬਣਦਾ ਵਾ, ਜੋ ਵੀ ਇਸ ਮਾਮਲੇ ਦੇ ਵਿੱਚ ਉਹਦੇ 'ਤੇ ਮੁਕੱਦਮਾ ਬਣਦਾ ਵਾ, ਉਹ ਦਰਜ ਹੋਣਾ ਚਾਹੀਦਾ ਹੈ, ਕਿਉਂਕਿ ਉਹ ਜ਼ਿੰਮੇਵਾਰ ਨੇ। ਔਰ ਅਦਾਲਤ ਨੂੰ ਇਸ ਮਾਮਲੇ ਦੇ ਵਿੱਚ ਖੁਦ ਵੀ ਦੇਖਣਾ ਚਾਹੀਦਾ ਹੈ। ਪੰਜਾਬ ਸਰਕਾਰ ਜੇ ਵਾਕਈ ਇਹ ਗੱਲ ਕਹਿੰਦੀ ਹੈ ਕਿ ਅਸੀਂ ਲੋਕਾਂ ਦੇ ਨਾਲ ਖੜ੍ਹੇ ਹਾਂ, ਤਾਂ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਉਸ ਟੋਲ ਕੰਪਨੀ ਨੂੰ ਅਦਾਲਤੀ ਜਵਾਬਦੇਹੀ ਦੇ ਤਹਿਤ ਲਿਆਂਦਾ ਜਾਵੇ ਕਿ ਪੁਲ ਹੁਣ ਤੱਕ ਕਿਉਂ ਨਹੀਂ ਬਣਾਇਆ। ਜੇਕਰ ਨਹੀਂ ਬਣਾਇਆ ਤਾਂ ਕਦੋਂ ਬਣੂਗਾ। ਜੇਕਰ ਪੁਲ ਬਣ ਜੂਗਾ ਤਾਂ ਕੀ ਉਹ ਜਿਹੜੇ ਜੀ ਗਏ ਨੇ ਉਹ ਵਾਪਸ ਆ ਜਾਣਗੇ? नहीं आउणगे। इस करके बनदा मुआवजा
ਉਹਨਾਂ ਪੀੜਤ ਪਰਿਵਾਰਾਂ ਨੂੰ ਵੀ ਦੇਣਾ ਬਣਦਾ ਹੈ। ਦੂਜਾ ਇਸ ਮਾਮਲੇ ਦੇ ਵਿੱਚ ਜਿਹੜਾ ਪਹਿਲੂ ਹੈ ਉਹ ਹੈ ਕਿ ਦੀਪ ਬੱਸ ਦੇ ਜਿਹੜੇ ਮਾਲਕ ਨੇ, ਓਨਰ ਨੇ, ਉਹ ਨੇ ਡਿੰਪੀ ਢਿੱਲੋਂ। ਉਹ ਗਿੱਦੜਬਾਹਾ ਤੋਂ ਅਕਾਲੀ ਦਲ ਦੇ ਲਈ ਚੋਣ ਵੀ ਲੜਦੇ ਨੇ, ਅਕਾਲੀ ਦਲ ਦੇ ਲਈ ਟਿਕਟ 'ਤੇ ਚੋਣ ਲੜ ਚੁੱਕੇ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਖਿਲਾਫ। ਹਾਲਾਂਕਿ ਉਹ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਹਰਾ ਨਹੀਂ ਸਕੇ। ਅਮਰਿੰਦਰ ਸਿੰਘ ਰਾਜਾ ਵੜਿੰਗ ਇੱਕ ਵਾਰ ਫਿਰ ਉੱਥੋਂ ਹੀ ਜਿੱਤ ਕੇ ਜਿਹੜਾ ਉਹ ਟਰਾਂਸਪੋਰਟ ਮਿਨਿਸਟਰ ਬਣਦੇ ਨੇ, ਅਤੇ ਉਹਨਾਂ ਦਾ ਪਿੰਡ ਨਾਲ ਹੀ ਹੈ, ਵੜਿੰਗ ਪਿੰਡ ਹੈ। ਖੈਰ, ਉਹਨਾਂ ਦੀ ਇਹ ਬੱਸ ਹੈ ਅਤੇ ਉਹ ਜਿਵੇਂ ਹੀ ਹਾਦਸੇ ਦੀ ਖਬਰ ਉਹਨਾਂ ਤੱਕ ਪਹੁੰਚਦੀ ਹੈ ਅਤੇ ਉਹ ਕਹਿੰਦੇ ਨੇ ਕਿ ਇਹ ਬੜੀ ਮੰਦਭਾਗੀ ਗੱਲ ਹੈ ਔਰ ਮੈਂ ਮਾफ़ੀ ਮੰਗਦਾ ਵਾਂ ਅਤੇ ਮੈਂ ਪੀੜਤ ਪਰਿਵਾਰਾਂ ਦੇ ਨਾਲ ਮੇਰੀ ਹਮਦਰਦੀ ਹੈ। ਪਹਿਲੀ ਤੌਰ 'ਤੇ ਪਹਿਲੀ ਨਜ਼ਰੇ ਇਹ ਗੱਲ ਬਿਲਕੁਲ ਸਹੀ ਜਾਪਦੀ ਹੈ। ਉਹਨਾਂ ਦੀ ਅਪਰੋਚ ਬਿਲਕੁਲ ਠੀਕ ਹੈ ਕਿ ਉਹ ਇੱਕ ਟਰਾਂਸਪੋਰਟ ਕੰਪਨੀ ਨੂੰ ਓਨਰ ਕਰਦੇ ਨੇ, ਟਰਾਂਸਪੋਰਟ ਕੰਪਨੀ ਚਲਾ ਰਹੇ ਨੇ, ਉਹਨਾਂ ਦੀ ਕੰਪਨੀ ਦੀ ਹੀ ਬੱਸ ਨਹਿਰ ਦੇ ਵਿੱਚ ਡਿੱਗੀ ਅਤੇ ਪੀੜਤ ਪਰਿਵਾਰਾਂ ਦੇ ਨਾਲ ਹਮਦਰਦੀ ਜਤਾਉਣਾ ਜਾਇਜ਼ ਹੈ। ਪਰ ਕੀ ਇੱਥੋਂ ਤੱਕ ਇੱਥੋਂ ਉਹਨਾਂ ਦੀ ਡਿਊਟੀ ਖਤਮ ਹੋ ਗਈ ਹੈ? ਨਹੀਂ, ਬਿਲਕੁਲ ਨਹੀਂ। ਉਹਨਾਂ ਦੀ ਡਿਊਟੀ ਇਦੋਂ ਅੱਗੇ ਵੀ ਬਣਦੀ ਹੈ। ਉਹਨਾਂ ਦੀ ਡਿਊਟੀ ਬਣਦੀ ਹੈ ਕਿ ਲਗਾਤਾਰ ਉਹਨਾਂ ਦੀਆਂ ਬੱਸਾਂ ਹਾਦਸਿਆਂ ਨੂੰ ਅੰਜਾਮ ਦੇ ਰਹੀਆਂ ਨੇ। ਦੀਪ ਬੱਸ ਅੱਜ ਹੀ ਨਹੀਂ ਬਲਕਿ ਅਕਾਲੀ ਦਲ ਦੀ ਸਰਕਾਰ ਦੇ ਵਿੱਚ, ਤੁਹਾਨੂੰ ਯਾਦ ਹੋਣਾ ਚੰਨੂ ਦੇ ਵਿੱਚ ਇੱਕ ਕੁੜੀ ਇਸ ਬੱਸ ਦੇ ਥੱਲੇ ਆ ਕੇ ਮਰ ਗਈ ਸੀ। ਇਸੇ ਤਰ੍ਹਾਂ ਹੋਰ ਬਥੇਰੇ ਹਾਦਸੇ ਵਾਪਰੇ ਜਿੱਥੇ ਦੀਪ ਬੱਸ ਦੇ ਕਰਕੇ ਜਾਂ ਦੀਪ ਬੱਸ ਦੇ ਵਿੱਚ ਉਸ ਡਰਾਈਵਰ ਦੀ ਲਾਪਰਵਾਹੀ ਨਾਲ ਬੱਸ ਚਲਾਉਣ ਕਰਕੇ ਜਿਹੜੀ ਆ ਉਹ ਹਾਦਸਾ ਵਾਪਰਿਆ ਅਤੇ ਉਸ ਤੋਂ ਬਾਅਦ ਕੋਈ ਨਾ ਕੋਈ ਉਸ ਹਾਦਸੇ ਦਾ ਸ਼ਿਕਾਰ ਹੋ ਗਿਆ। ਇਹ ਕਿਉਂ ਸੀ? ਕਿਉਂਕਿ ਸੱਤਾ ਦਾ ਗੁਮਾਨ ਸੀ, ਕਿਸੇ ਕਾਰਵਾਈ ਦਾ ਡਰ ਨਹੀਂ ਸੀ। ਤੁਸੀਂ ਅੱਜ ਜੋ ਕਹਿ ਰਹੇ ਹੋ ਕਿ ਅਸੀਂ ਪੀੜਤ ਪਰਿਵਾਰਾਂ ਦੇ ਨਾਲ ਆ, ਅਤੇ ਕੀ ਤੁਸੀਂ ਵਾਕਈ ਨਾ ਪੀੜਤ ਪਰਿਵਾਰਾਂ ਦੇ ਨਾਲ ਹੋ? ਜੇ ਇਹਨਾਂ ਨੂੰ ਬਾਅਦ ਦੇ ਵਿੱਚ ਕੰਪਨਸੇਟ ਕਰੋਗੇ, ਕੀ ਤੁਹਾਡੇ ਇੰਨੇ ਕਹਿਣ ਦੇ ਨਾਲ ਪੀੜਤ ਪਰਿਵਾਰਾਂ ਦੇ ਜੀਅ ਵਾਪਸ ਆ ਜਾਣਗੇ ਕਿ ਮੈਂ ਮਾफ़ੀ ਮੰਗਦਾ ਵਾਂ? ਮਾफ़ੀ ਤਾਂ ਲੋਕਾਂ ਨੂੰ ਮੰਗਣੀ ਚਾਹੀਦੀ ਜਿਹੜੇ ਤੁਹਾਡੇ ਬੱਸਾਂ ਦੇ ਵਿੱਚ ਚੜ੍ਹ ਰਹੇ ਨੇ। ਤੁਹਾਡੀਆਂ ਬੱਸਾਂ ਤੁਹਾਡੀ ਅਕਾਲੀ ਦਲ ਦੀ ਸਰਕਾਰ ਵੇਲੇ ਤੋਂ ਓਵਰ ਸਪੀਡਿੰਗ ਦੇ ਦੋਸ਼ ਚੱਲ ਰਹੀਆਂ ਨੇ। ਢਿੱਲੋਂ ਸਾਹਿਬ ਕਿੰਨੇ ਹੀ ਸੜਕ ਹਾਦਸਿਆਂ ਨੂੰ ਅੰਜਾਮ ਦੇ ਚੁੱਕੀਆਂ ਨੇ, ਕਿੰਨੇ ਕੰਡਕਟਰਾਂ ਤੇ ਡਰਾਈਵਰਾਂ 'ਤੇ ਕਾਰਵਾਈ ਕੀਤੀ ਤੁਸੀਂ? ਕਦੇ ਜਦੋਂ ਹਾਦਸਾ ਵਾਪਰਿਆ ਜਾਂ ਕਦੇ ਸ਼ਾਮ ਨੂੰ ਬੁਲਾ ਕੇ ਮੀਟਿੰਗ ਕੀਤੀ ਕਿ ਭਾਈ ਹੌਲੀ ਚੱਲਿਆ ਕਰੋ? ਔਰ ਇਹ ਇਕੱਲਾ ਦੀਪ ਕੰਪਨੀ ਨੂੰ ਨਹੀਂ ਬਲਕਿ ਪੰਜਾਬ ਪੱਧਰ 'ਤੇ ਜਿੰਨੀਆਂ ਪ੍ਰਾਈਵੇਟ ਕੰਪਨੀਆਂ ਨੇ ਉਹਨਾਂ ਨੂੰ ਇਸ ਓਵਰ ਸਪੀਡਿੰਗ 'ਤੇ ਨੱਥ ਪਾਉਣੀ ਚਾਹੀਦੀ ਹੈ, ਕਿਉਂਕਿ ਬੱਸਾਂ ਜਾਂਦੀਆਂ ਹੀ ਲੋਕਾਂ ਨੂੰ ਦਰੜਦੀਆਂ ਵਾ। ਇਹ ਦੂਜੇ ਬੰਦੇ ਨੂੰ ਬੰਦਾ ਹੀ ਨਹੀਂ ਗਿਣਦੇ ਅਸਲ ਦੇ ਵਿੱਚ। ਔਰ ਬਲਕਿ ਦੋਸ਼ ਤਾਂ ਇੱਥੋਂ ਤੱਕ ਵੀ ਲੱਗਦੇ ਰਹੇ ਨੇ, ਸਿਆਸੀ ਦੋਸ਼ ਲੱਗਦੇ ਰਹੇ ਨੇ। ਮੈਂ ਸਿਆਸੀ ਦੋਸ਼ਾਂ ਦੀ ਗੱਲ ਕਰਦਾ ਵਾਂ ਕਿ ਕੋਈ ਸਮਾਂ ਪੰਜਾਬ ਦੇ ਵਿੱਚ ਅਜਿਹਾ ਸੀਗਾ ਜਦੋਂ ਪੰਜਾਬ ਪੁਲਿਸ ਨੂੰ ਇਹ ਕੰਮ ਦਿੱਤਾ ਹੋਇਆ ਸੀਗਾ ਕਿ ਜੇਕਰ ਦੀ ਬੱਸ ਹੱਥੋਂ ਕੋਈ ਐਕਸੀਡੈਂਟ ਹੋ ਗਿਆ ਦੀ ਬੱਸ ਦੇ ਡਰਾਈਵਰ ਤੋਂ, ਤਾਂ ਤੁਸੀਂ ਪਹਿਲਾਂ ਉੱਥੇ ਜਾ ਕੇ ਡਰਾਈਵਰ ਨੂੰ ਕਿਵੇਂ ਨਾ ਕਿਵੇਂ escape route ਨਾਲ ਹੀ ਕੱਢਣਾ ਵਾ। ਸੋ ਇੱਥੋਂ ਤੱਕ ਦੋਸ਼ ਤੁਸੀਂ ਸਾਹਮਣਾ ਕਰਦੇ ਰਹੇ ਹੋ। ਮਾफ़ੀ ਮੰਗਣ ਨਾਲ ਕੀ ਗਲਤੀ ਖਤਮ ਹੋ ਗਈ ਹੈ? ਨਹੀਂ, ਬਿਲਕੁਲ ਨਹੀਂ। ਤੁਸੀਂ ਇੱਕ ਟਰਾਂਸਪੋਰਟਰ ਹੋ, ਇਸ ਕਿੱਤੇ ਦੇ ਵਿੱਚੋਂ ਤੁਸੀਂ ਕਮਾਈ ਕੀਤੀ ਹੈ, ਸਵਾਰੀ ਤੁਹਾਡੇ 'ਤੇ ਭਰੋਸਾ ਕਰਕੇ ਬੱਸ ਦੇ ਵਿੱਚ ਬੈਠਦੀ ਹੈ। ਤੁਸੀਂ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦਿਓ। ਕਿਸੇ ਦੇ ਘਰ ਦੇ ਕਮਾਉਣ ਵਾਲਾ ਜੀਅ ਚਲਾ ਗਿਆ ਹੋਵੇਗਾ, ਕਿਸੇ ਦਾ ਭਵਿੱਖ ਚਲਾ ਗਿਆ ਹੋਵੇਗਾ। ਸੋ ਲੋਕਾਂ ਦੀ ਇਸ ਦੁਰਘਟਨਾ ਦੇ ਨਾਲ ਕਾਫੀ ਨੁਕਸਾਨ ਜੀਆਂ ਦਾ ਹੋ ਗਿਆ। ਸੋ ਇਕੱਲੀ ਮਾफ़ੀ ਮੰਗਣ ਦੇ ਨਾਲ ਮੈਂ ਨਹੀਂ ਸਮਝਦਾ ਕਿ ਇਹ ਜਿਹੜੀਆਂ ਚੀਜ਼ਾਂ ਨੇ ਖਤਮ ਹੋ ਜਾਂਦੀਆਂ ਨੇ। ਇੱਕ ਟਰਾਂਸਪੋਰਟਰ ਦੇ ਤੌਰ 'ਤੇ ਤੁਹਾਨੂੰ ਅੱਗੇ ਆਉਣਾ ਚਾਹੀਦਾ ਵਾ ਅਤੇ ਤੁਸੀਂ ਉਹਨਾਂ ਪਰਿਵਾਰਾਂ ਦੇ ਨਾਲ ਖੜੋ। ਔਰ ਕਿਉਂਕਿ ਤੁਸੀਂ ਇੱਕ ਲੋਕ ਨੁਮਾਇੰਦੇ ਵੀ ਹੋ, ਤੁਸੀਂ ਗਿੱਦੜਬਾਹਾ ਤੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਹੋ ਅਤੇ ਤੁਸੀਂ ਇਹਨਾਂ ਚੀਜ਼ਾਂ ਤੋਂ ਭਲੀ ਭਾਤ ਜਾਣੂ ਹੋ ਕਿ ਜਦੋਂ ਕਿਸੇ ਬੰਦੇ ਦੇ ਨਾਲ ਦੁਰਘਟਨਾ ਵਾਪਰਦੀ ਹੈ ਤਾਂ ਉਹਨੂੰ ਕਿਵੇਂ ਕੰਪਨਸੇਟ ਕੀਤਾ ਜਾਂਦਾ। ਸੋ ਠੀਕ ਹੈ, ਇੱਕ ਪਹਿਲਾ ਜਿਹੜਾ ਪਹਿਲੂ ਹੈ ਤੁਹਾਡੀ ਮਾफ़ੀ ਵਾਲਾ, ਉਹ ਚੰਗਾ ਲੱਗਿਆ, ਲੋਕਾਂ ਨੇ ਉਹਦੀ ਉਸ ਗੱਲ ਦੀ ਸ਼ਲਾਘਾ ਕੀਤੀ, ਪਰ ਤੁਹਾਡੇ ਫਰਜ਼ ਇਸ ਤੋਂ ਵੀ ਕੁਛ ਅੱਗੇ ਬਣਦੇ ਨੇ। ਅਗਲੀ ਗੱਲ ਕਰਦੇ ਹਾਂ। ਪੰਜਾਬ ਦੇ ਵਿੱਚ 31 ਜੁਲਾਈ 2013 ਦਾ ਦਿਨ ਸ਼ਾਇਦ ਸਰਹੰਦ ਲਾਗੇ ਲੋਕਾਂ ਨੂੰ ਨਹੀਂ ਭੁੱਲਣਾ, ਕਿਉਂਕਿ ਸਰਹੰਦ ਦੇ ਨੇੜੇ ਜਿਹੜੀ ਬੱਸ ਆ ਉਹ ਨਹਿਰ ਦੇ ਵਿੱਚ ਡਿੱਗ ਪੈਂਦੀ, ਨਹਿਰ ਦੇ ਵਿੱਚ, ਅਤੇ ਉਸ ਬੱਸ ਦੇ ਵਿੱਚ ਵੀ 27-28 ਜਿਹੜੇ ਜੀਅ ਨੇ ਉਹ ਇਸ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਨੇ, ਜਿਹੜੇ ਪੈਸੰਜਰ ਹੁੰਦੇ ਨੇ। ਅਤੇ ਦੱਸਿਆ ਜਾਂਦਾ ਕਿ ਇਹ ਬੱਸ ਜਿਹੜੀ ਆ ਉਹ ਦਿੱਲੀ ਤੋਂ ਅੰਮ੍ਰਿਤਸਰ ਆ ਰਹੀ ਸੀਗੀ ਅਤੇ ਰਾਤ ਨੂੰ 2 ਵਜੇ ਇਹ ਜਿਹੜੀ ਉੱਥੋਂ ਦੀ ਨਹਿਰ ਲੰਘਦੀ ਉਹਦੇ ਵਿੱਚ ਡਿੱਗ ਪੈਂਦੀ। ਉੱਥੇ ਇੱਕ ਰੈਸਟੋਰੈਂਟ ਹੁੰਦਾ, ਫਲੋਟਿੰਗ ਰੈਸਟੋਰੈਂਟ ਸਰਹੰਦ ਦੇ ਨੇੜੇ। ਉੱਥੋਂ ਹਾਈਵੇ ਨੰਬਰ 1 ਤੋਂ ਇਹ ਨਹਿਰ ਦੇ ਵਿੱਚ ਡਿੱਗਦੀ ਹੈ ਅਤੇ ਦੱਸਿਆ ਜਾਂਦਾ ਕਿ ਇਹਦੇ ਵਿੱਚ 27 ਮੁਸਾਫਰ ਜਿਹੜੇ ਆ ਮਾਰੇ ਜਾਂਦੇ ਆ। ਬਾਅਦ ਦੇ ਵਿੱਚ ਜਦੋਂ ਇਸ ਘਟਨਾ ਦੀ ਜਾਂਚ ਹੋਈ ਤਾਂ ਉਸ ਤੋਂ ਪਤਾ ਲੱਗਿਆ ਕਿ ਜਦੋਂ ਦਿੱਲੀੋਂ ਇਹ ਬੱਸ ਚੱਲੀ ਸੀ ਤਾਂ 42 ਸੀਗੇ ਇਹਦੇ ਵਿੱਚ ਸਵਾਰੀਆਂ, ਪਰ ਜਦੋਂ ਇਹ ਬੱਸ ਇੱਥੇ ਆਉਂਦੀ ਹੈ, ਇਹਨਾਂ ਇਲਾਕਿਆਂ ਦੇ ਵਿੱਚ ਆਉਂਦੀ ਹੈ, ਤਾਂ ਉਦੋਂ 27 ਮੁਸਾਫਰ ਜਿਹੜੇ ਸੀਗੇ। ਉਦੋਂ ਦੀ ਜਿਹੜੀ ਸਰਕਾਰ ਸੀ, ਕਿਉਂਕਿ ਇਹ ਗੱਲ ਜੁਲਾਈ ਦੀ ਹੈ, ਜੁਲਾਈ 2013 ਦੀ ਹੈ, ਜੁਲਾਈ ਮਹੀਨੇ 2013 ਦੀ ਇਹ ਗੱਲ ਹੈ, ਤਾਂ ਉਦੋਂ ਅਕਾਲੀ ਦਲ ਦੀ ਸਰਕਾਰ ਸੀ। ਤਾਂ ਅਕਾਲੀ ਦਲ ਦੀ ਸਰਕਾਰ ਨੇ ਇਸ ਮਾਮਲੇ ਦੇ ਵਿੱਚ 1 ਲੱਖ ਜਿਹੜੀ ਹੈ ਐਕਸ ਗ੍ਰੇਸ਼ੀਆ ਗ੍ਰਾਂਟ ਜਾਰੀ ਕੀਤੀ ਸੀਗੀ ਪੀੜਤ ਪਰਿਵਾਰਾਂ ਦੇ ਲਈ। ਇਹ ਹਾਦਸਾ ਵੀ ਤੁਹਾਨੂੰ ਯਾਦ ਹੋਣਾ ਜਦੋਂ ਪ੍ਰਕਾਸ਼ ਸਿੰਘ ਬਾਦਲ
ਦੀ ਸਰਕਾਰ ਸੀ ਤੇ ਉੱਥੇ ਅਕਾਲੀ ਦਲ ਦੇ ਕਈ ਮੰਤਰੀ ਪਹੁੰਚੇ ਸਨ ਇਸ ਹਾਦਸੇ ਵਾਲੀ ਥਾਂ ਤੇ ਜਦੋਂ ਬਚਾਅ ਕਾਰਜ ਚੱਲ ਰਹੇ ਸੀਗੇ ਉਦੋਂ। ਤੇ ਦੱਸਦੇ ਆ ਕਿ ਕਾਫੀ ਵੱਡੀ ਗਿਣਤੀ ਦੇ ਵਿੱਚ ਮੁਸਾਫਰ ਜਿਹੜੇ ਆ ਇਹਦੇ ਵਿੱਚ ਹੋਣ ਦਾ ਖਦਸ਼ਾ ਸੀਗਾ, ਪਰ ਇਹ ਬੱਸ ਜਦੋਂ ਡਿੱਗਦੀ ਹੈ ਤਾਂ ਉਦੋਂ 27 ਸੀਗੇ। ਔਰ ਇਸ ਬੱਸ ਦੇ ਮੁਸਾਫਰਾਂ ਨਾਲ ਇੱਕ ਅਣਹੋਣੀ ਹੋਰ ਹੋਈ, ਉਹ ਇਹ ਕਿ ਬੱਸ ਰਾਤ ਨੂੰ ਡਿੱਗੀ, ਕਿਸੇ ਨੂੰ ਵੀ ਬਚਾਇਆ ਨਹੀਂ ਜਾ ਸਕਿਆ, ਕਿਸੇ ਨੂੰ ਪਤਾ ਨਹੀਂ ਲੱਗਿਆ। ਸਵੇਰੇ ਜਦੋਂ ਲੋਕ ਸਵੇਰ ਦੀ ਸੈਰ ਕਰ ਰਹੇ ਸਨ ਤਾਂ ਉਦੋਂ ਇਸ ਬੱਸ ਨੂੰ ਤੈਰਦੇ ਦੇਖਿਆ ਲੋਕਾਂ ਨੇ, ਪਤਾ ਲੱਗਿਆ ਕਿ ਬੱਸ ਪਾਣੀ 'ਚ ਡਿੱਗੀ ਹੈ ਤਾਂ ਉਸ ਤੋਂ ਬਾਅਦ ਡੈੱਡ ਬੋਡੀਜ਼ ਨੂੰ ਕੱਢਿਆ ਗਿਆ ਸੀਗਾ। ਖੈਰ, ਅਗਲਾ ਇੱਕ ਹਾਦਸਾ ਜਿਹੜਾ ਉਹ ਪੰਜਾਬ ਦੇ ਵਿੱਚ ਵਾਪਰਿਆ ਸੀਗਾ। 8 ਸਕੂਲੀ ਜਵਾਕ ਮਾਰੇ ਗਏ ਸੀਗੇ ਅੰਮ੍ਰਿਤਸਰ ਦੇ ਵਿੱਚ। ਇੱਕ ਸਕੂਲੀ ਬੱਸ ਸੀ ਜਿਹੜੀ ਨਹਿਰ ਦੇ ਵਿੱਚ ਡਿੱਗੀ ਸੀ, 50 ਬੱਚੇ ਜ਼ਖਮੀ ਹੋਏ ਸੀਗੇ। ਇਹ ਜਿਹੜਾ ਹਾਦਸਾ ਵਾਪਰਿਆ ਸੀਗਾ ਉਹ ਵਾਪਰਿਆ ਸੀਗਾ ਮੁਹਾਵਾ ਪਿੰਡ ਆ ਅਟਾਰੀ ਦੇ ਲਾਗੇ ਅੰਮ੍ਰਿਤਸਰ ਦੇ ਵਿੱਚ। ਉੱਥੇ ਦੱਸਦੇ ਆ ਕਿ ਇੱਕ ਸਕੂਲੀ ਬੱਸ ਇੱਕ ਡਰੇਨ ਦੇ ਵਿੱਚ ਡਿੱਗ ਪਈ ਸੀ। ਰਿਪੋਰਟਾਂ ਦੇ ਮੁਤਾਬਕ ਨਰਸਰੀ ਸਕੂਲ ਦੇ 50 ਬੱਚੇ ਸਵਾਰ ਸੀਗੇ ਤੇ ਉਸ ਤੋਂ ਬਾਅਦ ਜਦੋਂ ਐਕਸੀਡੈਂਟ ਵਾਪਰਦਾ ਤੇ 8 ਜਿਹੜੇ ਬੱਚੇ ਆ ਇਸ ਹਾਦਸੇ ਦਾ ਸ਼ਿਕਾਰ ਹੋ ਗਏ। ਦਰਜਨ ਤੋਂ ਵੱਧ ਜਿਹੜੇ ਬੱਚੇ ਆ ਉਹ ਸੀਰੀਅਸ ਇੰਜਰਡ ਹੋਏ ਸੀਗੇ ਇਸ ਹਾਦਸੇ ਦੇ ਵਿੱਚ। ਇੱਥੇ ਰੇਲਿੰਗ ਨਹੀਂ ਸੀ, ਸ਼ਾਇਦ ਕਿਹਾ ਜਾਂਦਾ, ਬੱਸ ਬੇਕਾਬੂ ਹੋ ਕੇ ਨਹਿਰ ਦੇ ਵਿੱਚ ਡਿੱਗ ਪਈ ਸੀ। ਸੋ ਇਹ ਜਿਹੜੇ ਪਾਣੀ ਦੇ ਸਰੋਤ ਲੰਘਦੇ ਨੇ, ਸੜਕ ਹਾਦਸੇ ਤਾਂ ਵਾਪਰਦੇ ਰਹਿੰਦੇ ਨੇ। ਜੇ ਪਹਿਲੀ ਗੱਲ ਤਾਂ ਤਕਨੀਕੀ ਤੌਰ ਤੇ ਜਿੱਥੇ ਟੋਲ ਕੰਪਨੀਆਂ ਦੀ ਜ਼ਿੰਮੇਵਾਰੀ, ਉਹਨਾਂ ਦੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ। ਦੂਜੀ ਗੱਲ, ਪੰਜਾਬ ਦੇ ਵਿੱਚ ਜਿਹੜੀ ਓਵਰ ਸਪੀਡਿੰਗ ਹੈ ਇਹ 'ਤੇ ਨੱਥ ਪੈਣੀ ਚਾਹੀਦੀ ਹੈ, ਕਿਉਂਕਿ ਸਮਾਂ ਉਨਾ ਕੁ ਹੈ ਕਿ ਹਰ ਟਰਾਂਸਪੋਰਟਰ ਚਾਹੁੰਦਾ ਕਿ ਉਹ ਵੱਧ ਤੋਂ ਵੱਧ ਭਜਾ ਕੇ ਸਮੇਂ ਸਿਰ ਪਹੁੰਚ ਜਾਵੇ, ਫਿਰ ਉੱਥੋਂ ਸਵਾਰੀਆਂ ਚੱਕ ਲਵੇ। ਜਿਹੜੀ ਬੱਸ ਲੰਘੀ ਆ ਉਹ ਉਸ ਦੀਆਂ ਜਿਹੜੀਆਂ ਬੱਚੀਆਂ ਉਹ ਵੀ ਚੱਕ ਲਵੇ ਤੇ ਜਿਹੜੀਆਂ ਪਿੱਛੇ ਆਉਣਾ ਉਦੋਂ ਵੀ ਸਵਾਰੀਆਂ ਚੱਕ ਲਵੇ। ਸੋ ਇਹ ਇੱਕ ਬੜੀ ਦੌੜ ਭੱਜ ਹੈ। ਇਹਦੇ ਲਈ ਕੁਛ ਤਕਨੀਕੀ ਤੌਰ 'ਤੇ ਵੀ ਜਿਹੜੀਆਂ ਸਰਕਾਰਾਂ ਨੇ ਉਹ ਜ਼ਿੰਮੇਵਾਰ ਨੇ, ਕਿਉਂਕਿ ਸਮਾਂ ਹੱਦ ਜਿਹੜਾ ਉਹ ਉਨਾ ਕੀ ਲਿਮਟਡ ਹੀ ਹੈ। ਬੱਸਾਂ ਵਾਲੇ ਅਕਸਰ ਹੀ ਜਦੋਂ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤਾਂ ਅਕਸਰ ਹੀ ਇਸ ਗੱਲ ਨੂੰ ਦੋਸ਼ੀ ਕਰਾਰ ਦਿੰਦੇ ਆ। ਦੂਜੀ ਜਿਹੜੀ ਅਹਿਮ ਗੱਲ ਆ ਉਹ ਇਹ ਕਿ ਜਿੰਨੇ ਪਾਣੀ ਦੇ ਸਰੋਤ ਨੇ ਉਹਨਾਂ ਦੀ ਜਿਹੜੀ ਰੇਲਿੰਗ ਆ ਜਾਂ ਉਹਨਾਂ ਦੇ ਆਲੇ ਦੁਆਲੇ ਜੋ ਆਵਾਜਾਈ ਵਾਲਾ ਜੋ ਮਾਹੌਲ ਆ ਉਹ ਇਸ ਕਦਰ ਹੋਣਾ ਚਾਹੀਦਾ ਕਿ ਉੱਥੇ ਸਪੀਡ 'ਤੇ ਨੱਥ ਪਈ ਹੋਵੇ, ਜਾਂ ਉਹਨਾਂ ਦੀ ਰੇਲਿੰਗ ਜਾਂ ਉਹਨਾਂ ਦੇ ਆਸੇ-ਪਾਸੇ ਜਿਵੇਂ ਆਪਾਂ ਦੇਖਦੇ ਹਾਂ ਨਾ ਪੁਲਾਂ ਦੇ ਦੁਆਲੇ ਕੰਧਾਂ ਬਣੀਆਂ ਹੁੰਦੀਆਂ ਤਾਂ ਉਹ ਕਾਫੀ ਦੂਰ ਤੱਕ ਹੋਣੀਆਂ ਚਾਹੀਦੀਆਂ। ਜਿਹੜੀ ਰਾਜਸਥਾਨ ਫੀਡਰ ਹੈ ਉਹਨਾਂ ਨੇ ਉਸ ਹਾਦਸੇ ਤੋਂ ਬਾਅਦ ਹੁਣ ਕਾਫੀ ਦੂਰ ਤੱਕ ਕੰਧਾਂ ਕੱਢ ਦਿੱਤੀਆਂ ਤਾਂ ਜੋ ਕੋਈ ਤੇਜ਼ ਰਫ਼ਤਾਰ ਵਾਲਾ ਵਹੀਕਲ ਆਵੇ, ਜੋ ਕੋਈ ਕਾਰ ਬੱਸ ਆਵੇ ਤਾਂ ਉਹਦੇ 'ਚ ਟਕਰਾ ਕੇ ਇੱਕ ਵਾਰੀ ਰੁਕ ਜਾਵੇ, ਕਿਉਂਕਿ ਟੱਕਰ ਹੋ ਕੇ ਚੀਜ਼ ਨੇ ਪਾਸੇ ਨੂੰ ਹੋ ਜਾਣਾ, ਰੁਕ ਜਾਣਾ, ਸੁੱਕੀ ਥਾਂ 'ਤੇ ਡਿੱਗ ਪੈਣਾ, ਖਿੱਲਰ ਜਾਣਾ, ਉਹ ਇੱਕ ਅਲੱਗ ਗੱਲ ਹੈ। ਪਰ ਇੱਕ ਵਗਦੇ ਪਾਣੀ 'ਚੋਂ ਤਾਂ ਕਈ ਵਾਰੀ ਬਚਾਅ ਕਾਰਜ ਵੀ ਜਿਹੜੇ ਆ ਉਹ ਨਹੀਂ ਹੋ ਸਕਦੇ ਹੁੰਦੇ। ਸੋ ਇਸ ਹਾਦਸੇ ਦੇ ਵਿੱਚ ਜਿਹੜੇ ਵਿਕਟਮ ਨੇ, ਜਿਹੜੇ ਬੱਚੇ ਨੇ, ਪੀੜਤ ਨੇ, ਜਿਨ੍ਹਾਂ ਦੀ ਜਾਨ ਬਚ ਗਈ ਹੈ, ਉਹ ਰੱਬ ਨੂੰ ਯਾਦ ਕਰਦੇ ਨੇ ਹਰ ਵੇਲੇ। ਤੇ ਜਦੋਂ ਉਹਨਾਂ ਦੇ ਨਾਲ ਗੱਲ ਕਰੀ ਦੀ ਉਹ ਕਹਿੰਦੇ ਕਿ ਸਪੀਡ ਬਹੁਤ ਜ਼ਿਆਦਾ ਸੀ, ਡਰਾਈਵਰ ਜਿਹੜਾ ਸੀ ਉਹ ਬਹੁਤ ਜ਼ਿਆਦਾ ਸਪੀਡ 'ਤੇ ਬੱਸ ਨੂੰ ਚਲਾ ਰਿਹਾ ਸੀਗਾ। ਮੀਂਹ ਪੈ ਰਿਹਾ ਸੀ, ਦੇਖਿਆ ਨਹੀਂ, ਜੱਜਮੈਂਟ ਘੱਟ ਸੀ, ਕਿਉਂਕਿ ਆਮ ਦਿਨਾਂ ਦੇ ਵਿੱਚ ਜੱਜਮੈਂਟ ਕੁਛ ਹੋਰ ਤਰੀਕੇ ਦੀ ਹੁੰਦੀ ਹੈ, ਪਰ ਉਦੋਂ ਉਹ ਜੱਜਮੈਂਟ ਨਹੀਂ ਕਰ ਸਕਿਆ। ਮੂਹਰੋਂ ਇੱਕ ਕਾਰ ਆ ਗਈ ਤੇ ਕਾਰ ਆਉਣ ਤੋਂ ਬਾਅਦ ਉਹ ਆਪਣਾ ਜਿਹੜਾ ਸੰਤੁਲਨ ਸੀ ਬੱਸ ਦਾ ਉਹ ਬਰਕਰਾਰ ਨਹੀਂ ਰੱਖ ਸਕਿਆ ਤੇ ਉਹ ਜਿਹੜਾ ਡਰਾਈਵਰ ਆ ਉਹ ਬੱਸ ਉਹਨੇ ਨਹਿਰ ਨੂੰ ਸਿੱਧੀ ਕਰ ਦਿੱਤੀ ਤੇ ਬੱਸ ਨਹਿਰ ਦੇ ਵਿੱਚ ਲਮਕ ਗਈ। ਉਸ ਤੋਂ ਬਾਅਦ ਦੱਸਦੇ ਆ ਕਿ ਇਹ ਜਿਹੜਾ ਬੱਸ ਦਾ ਨੰਬਰ ਸੀਗਾ PB04AC0878 ਇਹਦਾ ਨੰਬਰ ਸੀਗਾ। ਇਹ ਬੱਸ ਨੇ ਜਿਹੜੀ ਆ ਉਹ ਮੁਕਤਸਰ ਤੋਂ ਚੱਲੀ ਸੀਗੀ। 40-45 ਯਾਤਰੀ ਇੱਕ ਅੰਦਾਜ਼ੇ ਦੇ ਮੁਤਾਬਕ ਦੱਸਿਆ ਜਾਂਦਾ। ਸੋ ਕਈ ਜਿਹੜੀਆਂ ਸਵਾਰੀਆਂ ਨੇ ਰੁੜ ਵੀ ਗਈਆਂ ਨੇ। ਝਵੇਲ ਵਾਲੀ ਆ ਕੇ ਪਿੰਡ ਆ ਇੱਥੇ ਨੇੜੇ ਪੈਂਦਾ, ਉੱਥੇ ਬੱਸ ਦੀ ਜਿਹੜੀ ਸਪੀਡ ਆ ਉਹ ਡਰਾਈਵਰ ਨੇ ਵਧਾ ਦਿੱਤੀ ਸੀ। ਭਾਰੀ ਮੀਂਹ ਸੀ, ਇਸ ਕਰਕੇ ਕੁਝ ਦਿਖਾਈ ਨਹੀਂ ਦੇ ਰਿਹਾ ਸੀ। ਜਿਹੜੇ ਬੱਸ ਦੇ ਵਿੱਚੋਂ ਬਚ ਕੇ ਨਿਕਲਿਆ ਮੁਸਾਫਰ ਉਹਨਾਂ ਨੇ ਦੱਸਿਆ, ਜਦੋਂ ਬੱਸ ਸਰਹੰਦ ਫੀਡਰ ਨਹਿਰ ਦੇ ਪੁਲ 'ਤੇ ਚੜ੍ਹੀ ਤਾਂ ਸਾਹਮਣੇ ਕਿਸੇ ਵਾਹਨ ਨੂੰ ਸਾਈਡ ਦੇਣ ਲੱਗਿਆ ਬੱਸ ਰੇਲਿੰਗ ਤੋੜਦੀ ਹੋਈ ਨਹਿਰ ਦੇ ਵਿੱਚ ਲੜ ਗਈ। ਉਸ ਨੇ ਦੱਸਿਆ ਕਿ ਅੱਧੀ ਤੋਂ ਵੱਧ ਬੱਸ ਪਾਣੀ ਦੇ ਵਿੱਚ ਡੁੱਬ ਗਈ, ਅੱਗੇ ਬੈਠੀਆਂ ਸਵਾਰੀਆਂ ਪਾਣੀ ਦੇ ਵਿੱਚ ਡੁੱਬ ਗਈਆਂ ਤੇ ਪਿਛਲੀਆਂ ਸਵਾਰੀਆਂ ਬੱਸ ਦੇ ਉੱਤੇ ਅੱਗੇ ਜਾ ਡਿੱਗੀਆਂ। ਬੱਸ ਡਰਾਈਵਰ ਮੌਕੇ ਤੋਂ ਫਰਾਰ ਹੈ। ਹਸਪਤਾਲ ਦੀ ਐਮਰਜੈਂਸੀ ਦੇ ਸਟਾਫ ਦੇ ਮੁਤਾਬਕ 15 ਜਣਿਆਂ ਨੂੰ ਹਸਪਤਾਲ ਲਿਆਂਦਾ ਗਿਆ, ਜਿਨ੍ਹਾਂ ਦੇ ਵਿੱਚੋਂ 11 ਨੂੰ ਮੁਕਤਸਰ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ, 2 ਨੂੰ ਮੁੱਢਲੀ ਸਹਾਇਤਾ ਦੇ ਕੇ ਘਰ ਭੇਜ ਦਿੱਤਾ ਗਿਆ। ਜਿਹੜੇ ਬੱਚੇ ਨੇ ਜਿਹੜੇ ਮ੍ਰਿਤਕ ਨੇ ਉਹਨਾਂ ਦੇ ਵਿੱਚੋਂ 5 ਦੀ ਪਛਾਣ ਹੋ ਗਈ ਹੈ। ਪਰਵਿੰਦਰ ਕੌਰ ਵਾਸੀ ਬਠਿੰਡਾ, ਪ੍ਰੀਤੋ ਕੌਰ ਵਾਸੀ ਪਿੰਡ ਕੱਟਿਆਂਵਾਲੀ, ਮੱਖਣ ਸਿੰਘ ਵਾਸੀ ਪਿੰਡ ਚੱਕ ਜਾਨੀਸਰ, ਬਲਵਿੰਦਰ ਸਿੰਘ ਵਾਸੀ ਪਿੰਡ ਪੱਕਾ ਫਰੀਦਕੋਟ, ਅਮਨਦੀਪ ਕੌਰ ਵਾਸੀ ਨਵਾਂ ਕਿਲਾ ਫਰੀਦਕੋਟ ਵਜੋਂ ਹੋਈ ਹੈ। ਬਾਕੀਆਂ ਦੀ ਪਛਾਣ ਦੇ ਲਈ ਲਾਸ਼ਾਂ ਸਿਵਲ ਹਸਪਤਾਲ ਮੁਕਤਸਰ ਦੀ ਮੋਰਚਰੀ ਦੇ ਵਿੱਚ ਰੱਖੀਆਂ ਨੇ। ਸੋ 1993 ਦੇ ਵਿੱਚ ਜਿਹੜਾ ਬੱਸ ਹਾਦਸਾ ਵਾਪਰਿਆ ਸੀ ਉਹ ਸੀ ਮੁਕਤਸਰ ਨੂੰ ਫਰੀਦਕੋਟ ਤੋਂ ਬੱਸ ਆ ਰਹੀ ਸੀਗੀ ਤੇ ਰਾਜਸਥਾਨ ਫੀਡਰ ਦੇ ਵਿੱਚ ਬੱਸ ਡਿੱਗੀ ਸੀ। ਇਹਦੇ ਵਿੱਚ 80 ਜਿਹੜੇ ਮੁਸਾਫਰ ਉਹਨਾਂ ਦੀ ਮੌਤ ਹੋ ਗਈ ਸੀਗੀ।
ਉਦੋਂ ਸੁਰਜੀਤ ਸਿੰਘ ਹੈ ਜਿਹੜਾ ਉਹ ਇਸ ਬੱਸ ਦੇ ਮਗਰ ਭੱਜਿਆ ਚੜ੍ਹਨ ਵਾਸਤੇ, ਪਰ ਉਹ ਚੜ੍ਹ ਨਹੀਂ ਸੀ ਸਕਿਆ। ਬਾਅਦ ਦੇ ਵਿੱਚ ਉਹ ਕਹਿੰਦਾ ਕਿ ਮੈਂ ਇਸ ਹਾਦਸੇ ਨੂੰ ਆਪਣੇ ਅੱਖੀਂ ਦੇਖਿਆ ਜਦੋਂ ਇਹ ਹਾਦਸਾ ਵਾਪਰਿਆ। ਦੱਸਿਆ ਗਿਆ ਕਿ ਇਸ ਹਾਦਸੇ ਦੇ ਵਿੱਚ, ਕਿਉਂਕਿ ਇਹ ਹਾਦਸਾ ਤਾਂ ਵਾਪਰਿਆ ਸੀਗਾ ਕਿ ਉਦੋਂ ਦੋ ਬੱਸਾਂ ਦੇ ਡਰਾਈਵਰਾਂ ਨੇ ਆਪਸੀ ਦੌੜ ਲਾ, ਮਤਲਬ ਰੇਸ ਲਗਾ ਲਈ ਸੀ, ਰੇਸਿੰਗ ਕਰ ਰਹੇ ਸੀ ਦੋ, ਅਤੇ ਇਹ ਜਿਹੜੀ ਬੱਸ ਆ ਉਹ ਰਾਜਸਥਾਨ ਫੀਡਰ ਦੇ ਕੋਲ ਆ ਕੇ ਪੁਲ 'ਤੇ ਆ ਕੇ ਬੇਕਾਬੂ ਹੋ ਗਈ ਅਤੇ ਇਸ ਬੱਸ ਨੂੰ ਰੋਕਿਆ ਨਹੀਂ ਜਾ ਸਕਿਆ, ਡਰਾਈਵਰ ਸੰਭਾਲ ਨਹੀਂ ਸਕਿਆ ਅਤੇ ਇਹ ਬੱਸ ਸਣੇ ਸਵਾਰੀਆਂ 85 ਸਵਾਰੀਆਂ ਇਹਦੇ ਵਿੱਚ ਮਾਰੀਆਂ ਗਈਆਂ ਸੀ। ਇੱਕ ਪੰਜਾਬ ਪੁਲਿਸ ਦਾ ਜਿਹੜਾ ਹੌਲਦਾਰ ਆ ਉਹ ਉਦੋਂ, ਪੰਜਾਬ ਪੁਲਿਸ ਦਾ ਜਵਾਨ ਕਹਿ ਸਕਦੇ ਹਾਂ, ਹੌਲਦਾਰ ਉਦੋਂ ਇਸ ਹਾਦਸੇ ਦੇ ਵਿੱਚ ਬਚ ਗਿਆ ਸੀਗਾ। ਸੋ ਇਹ ਜਿਹੜੀ, ਜਿਵੇਂ ਆਪਾਂ ਗੱਲ ਕਰਕੇ ਹਟੇ ਹਾਂ, ਟੋਲ ਕੰਪਨੀਆਂ ਨੂੰ ਜ਼ਿੰਮੇਵਾਰ ਕਰਾਰ ਦੇਣਾ ਚਾਹੀਦਾ, ਜਿੱਥੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਉੱਥੇ ਪੁਲ ਬਣਨੇ ਚਾਹੀਦੇ ਨੇ, ਬਕਾਇਦਾ ਸੁਰੱਖਿਅਤ ਬਣਨੇ ਚਾਹੀਦੇ ਨੇ। ਜਿੱਥੇ ਕਿਤੇ ਵੀ ਹੋਰ ਓਵਰ ਸਪੀਡਿੰਗ 'ਤੇ ਨੱਥ ਪਾਈ ਜਾ ਸਕਦੀ ਹੈ ਉਹ ਜ਼ਰੂਰ ਪੈਣੀ ਚਾਹੀਦੀ ਹੈ। ਇੱਕ ਵਾਰ ਫਿਰ ਕਹਾਂਗੇ ਕਿ 30 ਸਾਲਾਂ ਬਾਅਦ ਉਸੇ ਥਾਂ 'ਤੇ ਉਸੇ ਤਰੀਕ 'ਤੇ ਇੱਕ ਵਾਰ ਫਿਰ ਤੋਂ ਉਸੇ ਤਰ੍ਹਾਂ ਦਾ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਹਾਦਸੇ ਦੇ ਵਿੱਚ ਕਈ ਲੋਕਾਂ ਦੀ ਮੌਤ ਹੋ ਗਈ, ਕਿਉਂਕਿ ਮੌਤਾਂ ਦੀ ਗਿਣਤੀ ਬਾਰੇ ਅਜੇ ਕੁਝ ਵੀ ਸਪਸ਼ਟ ਨਹੀਂ ਹੈ। ਕੁਝ ਲੋਕ ਰੁੜ ਗਏ ਨੇ ਪਾਣੀ ਦੇ ਵਿੱਚ ਤੇਜ਼ ਵਹਾਅ ਕਰਕੇ, ਅਤੇ ਕੁਝ ਦੀ ਹਜੇ ਸ਼ਨਾਖਤ ਨਹੀਂ ਕੀਤੀ ਜਾ ਸਕੀ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।